ਸਟੇਟ ਆਫ ਟੈਕਸਸ ਤੋਂ ਅਗਲੀ ਜਿਹੜੀ ਖਬਰ ਆ ਰਹੀ ਆ, ਉੱਥੋਂ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਉਹਨਾਂ ਨੇ ਅੱਜ ਜਿਹੜਾ ਉਹ ਦੱਸਿਆ ਵੀ ਇੱਕ ਬਹੁਤ ਹੀ ਵੱਡਾ H1B ਵੀਜ਼ੇ ਦਾ ਜਿਹੜਾ ਫਰਾਡ ਤੇ ਗ੍ਰੀਨ ਕਾਰਡ ਦਾ ਜਿਹੜਾ ਫਰਾਡ ਆ ਉਸ ਨੂੰ ਐਕਸਪੋਜ਼ ਕੀਤਾ ਗਿਆ ਆ। 7 ਸਾਲ ਇਮੀਗ੍ਰੇਸ਼ਨ ਸਕੈਮ ਜਿਹੜਾ ਆ ਉਹ ਚੱਲਿਆ, ਉਸ ਨੂੰ ਐਕਸਪੋਜ਼ ਹੁਣ ਕੀਤਾ ਗਿਆ ਆ। ਫੈਡਰਲ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਦੱਸਿਆ ਵੀ ਇੱਕ ਵੀਜ਼ਾ ਕੰਸਲਟਿੰਗ ਆਪਰੇਸ਼ਨ ਡੈਲਸ ਦੇ ਇਲਾਕੇ ਦੇ ਵਿੱਚ ਚੱਲ ਰਹੀ ਸੀ, ਜੋ ਕਿ ਕਈ ਸਾਲ ਨਕਲੀ ਇਮੀਗ੍ਰੇਸ਼ਨ ਦੀਆਂ ਫਾਈਲਿੰਗਸ ਕਰਦੀ ਰਹੀ ਹੈਗੀ ਆ। ਅਬਦੁਲ ਹਾਦੀ ਮੁਰਸ਼ਦ ਤੇ ਮੁਹੰਮਦ ਸਲਮਾਨ ਨਾਸਰ ਕਹਿੰਦੇ ਵੀ ਇਹਨਾਂ ਦੇ ਉੱਤੇ ਹੁਣ ਕਈ ਤਰੀਕੇ ਦੇ ਇਮੀਗ੍ਰੇਸ਼ਨ ਨਾਲ ਸੰਬੰਧਿਤ ਜਿਹੜੇ ਚਾਰजेस ਆ ਉਸ ਦੇ ਵਿੱਚ ਧੋਖਾਧੜੀ ਵਾਲੇ ਉਹ ਲੱਗਣਗੇ। ਕਹਿੰਦੇ ਵੀ ਇਹਨਾਂ ਨੇ 7 ਸਾਲ ਲਗਾਤਾਰ fraudulent ਵੀਜ਼ਾ ਐਪਲੀਕੇਸ਼ਨਸ ਲਾਉਂਦੇ ਰਹੇ, ਜਿਨ੍ਹਾਂ 'ਚ H1B ਵਰਕ ਵੀਜ਼ਾ, ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡਸ ਜਿਹੜੀਆਂ ਆ ਉਹ ਲੱਗਦੀਆਂ ਰਹੀਆਂ ਹੈਗੀਆਂ ਆ। 21 ਮਈ 2025 ਨੂੰ ਇਹਨਾਂ ਦੇ ਉਲਟ ਫਾਈਲ ਕੀਤਾ ਗਿਆ ਸੀਗਾ ਕੇਸ US ਦੇ ਡਿਸਟ੍ਰਿਕਟ ਕੋਰਟ ਟੈਕਸਸ ਦੇ ਵਿੱਚ ਜਿਹੜੀ ਆ ਨਦਰਨ ਡਿਸਟ੍ਰਿਕਟ ਦੀ, ਉਸ ਦੇ ਜਿਹੜੇ ਉਹ ਵਿੱਚ 1 ਜਨਵਰੀ 2018 ਤੋਂ ਲੈ ਕੇ 21 ਮਈ 2025 ਤੱਕ ਦੀ ਜਿਹੜੀ ਇਨਵੈਸਟੀਗੇਸ਼ਨ ਇਹਨਾਂ ਸਮੇਂ ਦੇ ਦਰਮਿਆਨ ਇਹਨਾਂ ਦੋਨਾਂ ਦੇ ਉਲਟ ਕੀਤੀ ਜਿਹੜੀ ਉਹ ਗਈ ਸੀਗੀ। ਸੋ ਕਹਿੰਦੇ ਵੀ ਇਹਨਾਂ ਵਿੱਚ ਇਹੀ ਜਿਹੜਾ ਉਹ ਪਤਾ ਲੱਗਾ ਵੀ ਇਹ 2 ਜਾਣੇ ਇਸ ਦੇ ਨਾਲ 2 ਬਿਜ਼ਨਸ ਐਂਟੀਟੀਜ਼ ਇਹਨਾਂ ਨੇ ਕਨਸਪੀਰੇਸੀ ਜਿਹੜੀ ਉਹ ਘੜੀ ਸੀਗੀ US ਨੂੰ ਕਿੱਦਾਂ ਡੀਫਰਾਡ ਕਰਨਾ, ਵੀਜ਼ਾ ਫਰਾਡ ਕਰਨਾ, ਮਨੀ ਲਾਂਡਰਿੰਗ ਜਿਹੜੀ ਉਹ ਕਰਨੀ ਤੇ ਇੱਕ ਬਹੁਤ ਵੱਡੇ ਪੱਧਰ ਦਾ ਇਮੀਗ੍ਰੇਸ਼ਨ ਫਰਾਡ ਆਪਰੇਸ਼ਨ ਜਿਹੜਾ ਉਹ ਚਲਾਇਆ। ਕੁਝ ਦਿਨ ਪਹਿਲਾਂ ਹੀ, ਕੁਝ ਵੀਕ ਪਹਿਲਾਂ ਹੀ ਜਿਹੜੇ ਹਾਈ ਸਕਿਲਡ ਵਰਕਰ EB2 EB3 ਇੰਪਲੋਇਮੈਂਟ ਬੇਸਡ ਗ੍ਰੀਨ ਕਾਰਡ ਵਾਲੇ ਦੇ ਵਿੱਚ ਵੀ ਇਦਾਂ ਦੀ ਹੀ ਸਕੀਮਸ ਦਾ ਜਿਹੜਾ ਉਹ ਪਤਾ ਲੱਗਾ ਸੀਗਾ ਵੀ ਲੋਕ ਨਕਲੀ ਪੇਪਰ ਜਿਹੜੇ ਉਹ ਲਿਖਵਾ ਕੇ ਉਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਵੀ ਇੱਕ ਹਿਸਾਬ ਦੇ ਨਾਲ ਜਿਹੜੇ IEEE ਵਾਲੇ ਪੇਪਰ ਹੁੰਦੇ, ਸਾਇੰਟਿਫਿਕ ਪੇਪਰ ਹੁੰਦੇ, ਉਹ ਨਕਲੀ ਲਿਖਵਾ ਕੇ ਉਹਦੇ ਬੇਸ ਦੇ ਉੱਤੇ ਜਿਹੜੀਆਂ ਆ ਉਹ ਆਪਣੇ ਗ੍ਰੀਨ ਕਾਰਡ ਆ ਉਹ ਹਾਸਲ ਕਰਨ ਦੀਆਂ ਐਪਲੀਕੇਸ਼ਨ ਜਿਹੜੀਆਂ ਇਹਨਾਂ ਨੇ ਲਾਈਆਂ ਸੀਗੀਆਂ। ਸੋ ਆਲਰੇਡੀ ਟੈਕਸਸ ਦੇ ਵਿੱਚ ਡੈਲਸ ਏਰੀਏ 'ਚ, ਫ੍ਰਿਸਕੋ ਏਰੀਏ ਦੇ ਵਿੱਚ ਪਹਿਲਾਂ ਹੀ ਬਹੁਤ ਜਿਹੜਾ ਉਹ ਰੌਲਾ ਪਿਆ ਆ, ਖਾਸ ਕਰਕੇ ਐਂਟੀ H1B ਜਿਹੜੀ ਧਾਰਨਾ ਆ ਉਹ ਬਹੁਤ ਜ਼ਿਆਦਾ ਘਰ ਜਿਹੜੀ ਉੱਥੇ ਕਰ ਚੁੱਕੀ ਆ। ਲੋਕ ਆਪਣੇ ਪੱਧਰ ਦੇ ਉੱਤੇ ਉਹਨਾਂ ਦੀਆਂ ਇਨਵੈਸਟੀਗੇਸ਼ਨਾਂ ਜਿਹੜੀਆਂ ਆ ਉਹ ਕਰ ਰਹੇ ਆ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਹੈਗਾ ਆ। ਸੋ ਉਹ ਚੀਜ਼ ਦੇ ਵਿੱਚ ਹੁਣ ਇਹ ਪਤਾ ਲੱਗਾ ਵੀ ਇਹਨਾਂ ਦੋਵਾਂ ਜਾਣਿਆਂ ਨੇ 7 ਸਾਲਾਂ ਦੇ ਵਿੱਚ ਵੱਡਾ ਜਿਹੜਾ ਉਹ ਫਰਾਡ ਆ ਕੀਤਾ ਆ। ਤੇ ਇਸ ਟਾਈਮ ਕੇਸ ਟ੍ਰਾਇਲ ਦੇ ਵੱਲ ਨੂੰ ਕਦੋਂ ਜਾਊਗਾ ਇਹਦੇ ਬਾਰੇ ਜਿਹੜਾ ਉਹ ਪਤਾ ਨਹੀਂ ਆ, ਪਰ ਗਵਰਨਰ ਗ੍ਰੈਗ ਐਬਟ ਨੇ ਆਪ ਇਸ ਦੇ ਬਾਰੇ ਜਿਹੜੀ ਪੋਸਟ ਪਾ ਕੇ, ਫੈਡਰਲ ਇਨਵੈਸਟੀਗੇਸ਼ਨ ਦੀ ਜਿਹੜੀ ਪੋਸਟ ਪਾ ਕੇ ਕਹਿੰਦੇ ਵੀ ਇਸ ਦੇ ਵਿੱਚ FBI, ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨ, ਡਿਪਾਰਟਮੈਂਟ ਆਫ ਸਟੇਟ, ਡਿਪਲੋਮੈਟਿਕ ਸਿਕਿਉਰਿਟੀ ਸਰਵਿਸ, ਡਿਪਾਰਟਮੈਂਟ ਆਫ ਲੇਬਰ, ਆਫਿਸ ਆਫ ਇੰਸਪੈਕਟਰ ਜਨਰਲ, ਇਹ ਸਾਰੇ ਇਨਵੋਲਵ ਜਿਹੜੇ ਉਹ ਸੀਗੇ। ਕੋਰਟ ਫਾਈਲਿੰਗ 'ਚ ਇਹ ਵੀ ਪਤਾ ਲੱਗਾ ਵੀ ਜਿਹੜਾ ਨਾਸਰ ਆ ਉਹ ਇਸ ਟਾਈਮ ਉੱਥੇ $1 ਮਿਲੀਅਨ ਦੇ ਘਰ ਦੀ ਕੀਮਤ ਵਾਲੇ ਘਰ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਆ। ਕਹਿੰਦੇ ਵੀ ਇਹ ਟੈਸਟੀਮੋਨੀ, ਕਹਿੰਦੇ ਵੀ ਫਾਲਸ ਟੈਸਟੀਮੋਨੀ, ਝੂਠੀ ਜਿਹੜੀ ਗਵਾਹੀ ਸਿਟੀਜ਼ਨਸ਼ਿਪ ਐਪਲੀਕੇਸ਼ਨ ਇੰਟਰਵਿਊ ਦੇ ਵਿੱਚ ਜਿਹੜੇ ਉਹ ਦੇਣ ਦੇ, ਇਹ ਵੀ ਦੋਸ਼ ਇਹਨਾਂ ਦੇ ਉੱਤੇ ਇੱਕ ਮੁਰਸ਼ਦ ਜਿਹੜਾ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਹੈਗਾ ਆ ਉਸ ਨੂੰ ਜਿਹੜਾ ਉਹ ਲੱਗਾ ਆ। ਕਹਿੰਦੇ ਵੀ ਜਿਹੜੇ 1 ਮਈ 2015 ਤੋਂ ਨਵੰਬਰ 1 2018 ਦੇ ਦਰਮਿਆਨ ਜਿਹੜਾ ਅਬਦੁਲ ਹਾਦੀ ਮੁਰਸ਼ਦ ਸੀਗਾ, ਇਸਨੇ ਜਾਣਬੁੱਝ ਕੇ ਜਿਹੜੇ ਪ੍ਰਕਿਓਰ ਕੀਤਾ, ਆਬਟੇਨ ਕੀਤਾ, ਹਾਸਲ ਕੀਤਾ ਤੇ ਅਪਲਾਈ ਕੀਤਾ ਨੈਚੁਰਲਾਈਜੇਸ਼ਨ ਤੇ ਸਿਟੀਜ਼ਨਸ਼ਿਪ ਆਪਣੇ ਦੇ ਲਈ, ਜਿਹਦੇ ਲਈ ਇਹ ਇੰਟਾਈਟਲ ਨਹੀਂ ਸੀਗਾ, ਵੀ ਇਹਨੂੰ ਨਹੀਂ ਸੀ ਮਿਲਣੀ ਚਾਹੀਦੀ ਜਿਹੜੀ ਉਹ ਸਿਟੀਜ਼ਨਸ਼ਿਪ, ਪਰ ਫਿਰ ਵੀ ਇਸਨੇ ਗਲਤ ਜਿਹੜੀ ਆ ਫਾਈਲਿੰਗਸ ਕਰਕੇ ਆਪਣੇ ਆਪ ਨੂੰ ਸਿਟੀਜ਼ਨਸ਼ਿਪ ਵੱਲ ਨੂੰ ਜਿਹੜਾ ਉਹ ਭਰਿਆ। ਤੇ ਕੱਲਾ ਇਹੀ ਨਹੀਂ, ਇਸ ਤੋਂ ਇਲਾਵਾ ਇਹਨੇ ਸੈਂਕੜੇ ਹੀ ਜਿਹੜੇ ਸਿਟੀਜ਼ਨਸ ਪਾਕਿਸਤਾਨ, ਇਜਿਪਟ, ਇੰਡੀਆ, ਨੇਪਾਲ ਤੇ UK ਦੇ, ਉਹਨਾਂ ਦੀਆਂ ਗਲਤ ਪਰਮਾਨੈਂਟ ਰੈਜ਼ੀਡੈਂਸੀਆਂ ਜਿਹੜੀਆਂ ਇੰਪਲੋਇਰ ਸਪਾਂਸਰਸ਼ਿਪ ਦਿਖਾ ਕੇ ਭਰੀਆਂ। ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਚੀਜ਼ ਸਾਹਮਣੇ ਹੈਗੀ ਆ ਵੀ ਜਿਹੜੇ ਸੋ ਕਾਲਡ ਜਿਹੜੇ ਇਹ ਕੰਸਲਟੈਂਟ ਨੇ ਉਹ ਕਿਸ ਤਰੀਕੇ ਦੇ ਨਾਲ ਆਪਰੇਟ ਜਿਹੜਾ ਉਹ ਕਰਦੇ ਆ। ਪਰ ਇਹ ਹੁਣ ਇਸ ਟਾਈਮ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਆ ਚੁੱਕੇ ਆ ਤੇ ਇਹਦੇ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਇਹ H1B ਵਾਲਿਆਂ ਦੇ ਲਈ ਵੀ ਖਾਸੀ ਔਖੀ ਜਿਹੜੀ ਆਉਂਦੇ ਸਮੇਂ 'ਚ ਹੋ ਜਾਵੇਗੀ। ਜੀ।